ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਖਬਰ ਹੈ ਸਿਆਸੀ ਖਬਰ ਤੋਂ। ਚਰਚਾਵਾਂ ਆਮ ਹੀ ਹੁੰਦੀਆਂ ਨੇ ਕਿ ਮਾਨ ਸਰਕਾਰ ਦਾ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਦੇ ਵਿੱਚ ਹੈ। ਇਹ ਅਕਸਰ ਰਾਘਵ ਚੱਡਾ ਦੇ ਹਵਾਲੇ ਦੇ ਨਾਲ, ਅਰਵਿੰਦ ਕੇਜਰੀਵਾਲ ਦੀ ਇੰਟਰਫੇਰੈਂਸ ਦੇ ਹਵਾਲੇ ਦੇ ਨਾਲ, ਬਿਊਰੋਕਰੇਟਸ ਦੇ ਹਵਾਲੇ ਦੇ ਨਾਲ ਇਹ ਖਬਰ ਕਈ ਵਾਰੀ ਆਉਂਦੀ ਹੈ, ਐਲੀਗੇਸ਼ਨ ਲੱਗਦੇ ਨੇ। ਪਰ ਰਾਹੁਲ ਗਾਂਧੀ ਨੇ ਜਦੋਂ ਕਿਹਾ ਕਿ ਮਾਨ ਦਾ ਰਿਮੋਟ ਕੰਟਰੋਲ ਦਿੱਲੀ ਹੈ, ਤਾਂ ਭਗਵੰਤ ਮਾਨ ਨੇ ਫਿਰ ਮਿੰਟਾਂ ਦੇ ਵਿੱਚ ਹੀ ਰਿਐਕਟ ਕੀਤਾ ਉਸ ਚੀਜ਼ ਤੇ। ਬਿਲਕੁਲ ਜੀ, ਜਦੋਂ ਰਾਜਨੀਤਿਕ ਬਿਆਨ ਰਾਹੁਲ ਗਾਂਧੀ ਨੇ ਪੰਜਾਬ 'ਚ ਖੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਦਿੱਤਾ ਜਾਂ ਭਗਵੰਤ ਮਾਨ ਬਾਰੇ ਦਿੱਤਾ ਜੀ ਜਾਂ ਦਿੱਲੀ ਦੇ ਕੇਜਰੀਵਾਲ ਦੇ ਹਵਾਲੇ ਨਾਲ ਉਹਨਾਂ ਨੇ ਗੱਲਾਂ ਕਹੀਆਂ, ਤਦ ਨਾਲ ਦੀ ਨਾਲ ਭਾਜੀ ਮੋੜੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਚੱਕੋ। ਅਸਲ 'ਚ ਕੱਲ ਇੱਕ ਸਮਾਗਮ ਸੀ ਰਸਤੇ ਦੇ ਵਿੱਚੋਂ, ਯਾਤਰਾ ਦੇ ਦੌਰਾਨ ਹੀ ਜਦੋਂ ਜਲੰਧਰ ਤੋਂ ਨਿਕਲ ਕੇ ਯਾਤਰਾ ਹੁਸ਼ਿਆਰਪੁਰ ਕੰਨੀ ਨੂੰ ਵੱਧਦੀ ਆ, ਤਾਂ ਉਸ ਸਟੇਜ ਤੋਂ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ, ਮੈਨੂੰ ਲੱਗਦਾ ਪਹਿਲੀ ਵਾਰ ਹੈ ਕਿ ਪੰਜਾਬ ਦੇ ਇਹਨਾਂ 5 ਦਿਨਾਂ 'ਚ ਪੰਜਾਬ ਸਰਕਾਰ ਤੇ ਕੋਈ ਸਿੱਧਾ ਹਮਲਾ ਬੋਲਿਆ ਹੋਵੇ, ਸੋ ਜਾਂ ਰਾਜਨੀਤਿਕ ਬਿਆਨ ਇਸ ਤਰ੍ਹਾਂ ਦਾ ਦਿੱਤਾ ਹੋਵੇ। ਸੋ ਉਸ ਹਵਾਲੇ ਉਹਨਾਂ ਨੇ ਸਿੱਧਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ, ਉਹਦੇ ਜਿਹੜੇ ਮੁਖੀ ਨੇ, ਮੁੱਖ ਮੰਤਰੀ ਭਗਵੰਤ ਮਾਨ ਨੇ, ਉਹਨਾਂ ਨੂੰ ਪੰਜਾਬ ਕੰਨਿਓ ਮਤਲਬ ਮੁੱਖ ਮੰਤਰੀ ਦਾ ਕੰਮ ਕਰਨਾ ਚਾਹੀਦਾ, ਨਾ ਕਿ ਦਿੱਲੀ ਵੱਲੋਂ। ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਆ ਕੇ ਉਹਨੂੰ ਕੰਮ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਉਹਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ। ਸੋ ਅਜਿਹੀਆਂ ਗੱਲਾਂ ਜਦੋਂ ਉਹਨਾਂ ਨੇ ਕੀਤੀਆਂ ਤਾਂ ਉਹਦਾ ਮਤਲਬ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਨੇ ਗੁੱਸਾ ਵੀ ਮਨਾਇਆ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਥੋਂ ਤੱਕ ਕਿਹਾ ਕਿ ਇੰਡੀਪੈਂਡੈਂਟ ਹੋ ਕੇ ਚੱਲਣਾ ਚਾਹੀਦਾ, ਆਜ਼ਾਦ ਹੋ ਕੇ ਚੱਲਣਾ ਚਾਹੀਦਾ ਹੈ। ਮੈਨੂੰ ਪਤਾ ਹੈ, ਕਹਿੰਦੇ, ਕਿ ਦਬਾਅ ਬਹੁਤ ਹੈ, ਉਹ ਆਪਣੇ ਤਰੀਕੇ ਨਾਲ ਚਲਾਉਂਦੇ ਨੇ, ਪਰ ਭਗਵੰਤ ਮਾਨ ਨੂੰ ਅਜਿਹੇ ਦਬਾਅ ਹੇਠ ਕੰਮ ਨਹੀਂ ਕਰਨਾ ਚਾਹੀਦਾ। ਤਾਂ ਇਸ ਗੱਲ ਦਾ ਗੁੱਸਾ ਮਿਲਾ ਭਗਵੰਤ ਮਾਨ ਨੇ ਵੀ ਬਣਾਇਆ, ਕਿਉਂਕਿ ਰਾਹੁਲ ਗਾਂਧੀ ਵੱਲੋਂ ਬੋਲਣਾ ਤਾਂ ਇਸ ਗੱਲ ਦੇ ਉੱਤੇ ਮੋਹਰ ਲਾਉਣ ਵਰਗਾ ਹੁੰਦਾ ਨਾ, ਕਿ ਜਦੋਂ ਵਿਰੋਧੀ ਧਿਰ ਦਾ ਲੀਡਰ ਕੋਈ ਐਡੀ ਵੱਡੀ ਗੱਲ ਕਹੇ ਤੁਹਾਡੇ ਬਾਰੇ। ਸੋ ਉਸ ਹਵਾਲੇ ਨਾਲ ਉਹਨਾਂ ਨੇ ਮਤਲਬ ਕਿ ਕਿਹਾ ਕਿ ਘੱਟੋ ਘੱਟ ਤੁਸੀਂ ਤਾਂ ਨਾ ਬੋਲੋ। ਕਹਿੰਦਾ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਤੁਸੀਂ ਤਾਂ ਆਪਣੇ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਨੂੰ 2 ਮਿੰਟ 'ਚ ਗੱਦੀ ਤੋਂ ਲਾਹ ਦਿੰਦੇ ਹੋ। ਉਹਨਾਂ ਨੇ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਤੁਸੀਂ ਮਿੰਟ ਲਾਇਆ ਬੇਇੱਜ਼ਤ ਕਰਨ ਨੂੰ, ਉਹ ਲੋਕਾਂ ਦਾ ਚੁਣਿਆ ਤੁਹਾਡਾ ਮੁੱਖ ਮੰਤਰੀ ਸੀ, ਤੇ ਫਿਰ ਰਿਮੋਟ ਕੰਟਰੋਲ ਨਾਲ ਕੌਣ ਚਲਾਉਂਦਾ। ਉਹਨਾਂ ਨੇ ਇਹ ਵੀ ਕਿਹਾ, ਕਹਿੰਦਾ ਕਿ ਮੈਂ ਤਾਂ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਹਾਂ। ਹਾਂਜੀ, ਚਰਨਜੀਤ ਚੰਨੀ ਤਾਂ ਰਾਹੁਲ ਗਾਂਧੀ ਦਾ ਚੁਣਿਆ ਮੁੱਖ ਮੰਤਰੀ ਸੀ, ਲੋਕਾਂ ਨੇ ਥੋੜਾ ਚੁਣਿਆ ਸੀ। ਸੋ ਇਸ ਲਈ ਕਹਿੰਦੇ ਤੁਸੀਂ ਮੇਰੇ ਤੇ ਕਿਵੇਂ ਤਾਂ ਚਲਾਉਣਾ। ਸੋ ਉਹਨਾਂ ਨੇ ਜਦੇ ਨਾਲ ਮੋੜਵਾਂ ਜਵਾਬ ਦਿੱਤਾ। ਸੋ ਇਸ ਹਵਾਲੇ ਨਾਲ ਇਹ ਇਕੱਲੀ ਗੱਲ ਇੱਥੇ ਤੱਕ ਸੀਮਿਤ ਨਹੀਂ। ਰਾਹੁਲ ਗਾਂਧੀ ਨੇ ਕੱਲ ਕੇਂਦਰ ਨੂੰ ਵੀ ਕਟਹਿਰੇ 'ਚ ਲਿਆ। ਉਹ ਕਹਿੰਦੇ ਜਦੋਂ ਮੈਂ ਭਾਰਤੀ ਸੰਸਦ 'ਚ ਖੜ ਕੇ ਮਹਿੰਗਾਈ ਦੀ ਗੱਲ ਕਰਾਂ, ਮੈਂ ਭ੍ਰਿਸ਼ਟਾਚਾਰੀ ਦੀ ਗੱਲ ਕਰਾਂ, ਮੈਂ ਨੋਟਬੰਦੀ GST ਦੀ ਗੱਲ ਕਰਾਂ, ਤਾਂ ਕਹਿੰਦੇ ਮੈਕ ਬੰਦ ਕਰ ਦਿੰਦੇ ਆ ਸਾਡਾ, ਕਿ ਬੋਲਣੇ ਨਹੀਂ ਦਿੰਦੇ। ਕਹਿੰਦੇ ਕਿ ਇੱਕ ਕਿਸਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ, ਉਹਨਾਂ ਦੇ ਉੱਤੇ ਨਰਿੰਦਰ ਮੋਦੀ ਨੇ ਇੱਕ ਹੰਝੂ ਨਹੀਂ ਕੇਰਿਆ, ਇੱਕ ਬੋਲ ਨਹੀਂ ਬੋਲਿਆ, ਤੇ ਜਦੋਂ ਮੈਂ 2 ਮਿੰਟ ਦਾ ਮੌਨ ਧਾਰਨ ਕਰਨਾ ਚਾਹਿਆ ਤਾਂ ਉਹ ਵੀ ਨਹੀਂ ਕਰ ਦਿੱਤਾ ਗਿਆ ਸਾਨੂੰ। ਸੋ ਇਸ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਤੇ ਅਚਾਨਕ ਜਦ ਲਾਈਟ ਚੱਲ ਗਈ ਇੱਥੇ ਵੀ, ਪੰਜਾਬ 'ਚ ਵੀ, ਠੀਕ ਹੈ, ਸਟੇਜ ਤੇ। ਉਹ ਕਹਿੰਦੇ ਲਓ ਦੇਖ ਲਓ, ਫਿਰ ਆ ਵੀ ਠੀਕ ਹੋ ਗਿਆ, ਕਹਿੰਦੇ ਹੁਣ ਆਹ ਕੁਛ ਹੁੰਦਾ, ਕਹਿੰਦੇ। ਹਾਂਜੀ। ਸੋ ਇਸ ਲਈ ਉਹਨਾਂ ਨੇ ਕੱਲ ਅਗਨੀਵੀਰ ਦੀ ਵੀ ਗੱਲ ਕੀਤੀ, ਉਹਨਾਂ ਨੇ ਨੋਟਬੰਦੀ GST ਦੀ ਵੀ ਗੱਲ ਕੀਤੀ, ਉਹਨਾਂ ਨੇ ਕੇਂਦਰ ਨੂੰ ਵੀ ਕਟਹਿਰੇ 'ਚ ਲਿਆ, ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਕਟਹਿਰੇ 'ਚ ਲਿਆ। ਸੋ ਕਿਤੇ ਨਾ ਕਿਤੇ ਜਿਹੜੀ ਉਹ ਕਹਿੰਦੇ ਨੇ ਕਿ ਰਾਜਨੀਤਿਕ ਯਾਤਰਾ ਨਹੀਂ ਹੈ, ਤੇ ਉਹ ਤੋਂ ਸਾਫ਼ ਹੈ ਕਿ ਤੁਸੀਂ ਜਿੱਥੇ ਜਾ ਕੇ ਜਿਹੋ ਜਿਹੀ ਬਿਆਨਬਾਜ਼ੀ ਕਰਦੇ ਹੋ, ਇਹਦਾ ਤੁਸੀਂ ਰਾਜਨੀਤੀ ਨਾਲ ਤੋਂ ਨਾਲ ਕਰ ਰਹੇ ਹੋ। ਤੁਸੀਂ ਇਹ ਵੀ ਧਿਆਨ ਰੱਖ ਰਹੇ ਹੋ ਕਿ ਮੈਂ ਆਪਣੀ ਪਾਰਟੀ ਦੇ ਗ੍ਰਾਫ ਨੂੰ ਕਿਵੇਂ ਵਧਾਉਣਾ, ਕੀ ਕਰਨਾ। ਸੋ ਇਸ ਲਈ ਇਹ ਯਾਤਰਾ ਨਰੋਲ ਕੱਲੀ ਮਤਲਬ ਕਿ ਜਿਹੜੀ ਉਹ ਕਹਿੰਦੇ ਨੇ ਕਿ ਅਸੀਂ ਧਰਮ ਨਿਰਪੱਖ ਯਾਤਰਾ ਸਾਡੀ, ਤਾਂ ਅਸੀਂ ਦੇਸ਼ ਨੂੰ ਜੋੜਨ ਤੁਰੇ ਹਾਂ, ਜਾਂ ਵੰਡ ਪਾਊ ਰਾਜਨੀਤੀ ਦੇ, ਨਫ਼ਰਤ ਦੀ ਰਾਜਨੀਤੀ ਦੇ ਸਾਹਮਣੇ ਅਸੀਂ ਮੁਹੱਬਤ ਦੀ ਦੁਕਾਨ ਖੋਲਣ ਤੁਰੇ ਹਾਂ। ਸੋ ਇਹ ਬਿਆਨਬਾਜ਼ੀ ਸਾਫ਼ ਸੰਕੇਤ ਕਰਦੀ ਹੈ ਜੀ, ਚਾਹੇ ਉਹ ਭਾਜਪਾ ਦੇ ਖਿਲਾਫ ਹੋਵੇ, ਚਾਹੇ ਉਹ ਆਪ ਦੇ ਖਿਲਾਫ ਹੋਵੇ, ਤੇ ਚਾਹੇ ਉਧਰੋਂ ਮੋੜਵੇਂ ਜਵਾਬ ਆਉਣ। ਸੋ ਇਹ ਸਾਫ਼ ਸੰਕੇਤ ਹੈ ਕਿ ਰਾਜਨੀਤੀ ਨਾਲੋਂ ਨਾਲ ਚੱਲ ਰਹੀ ਹੈ। ਰਾਜਨੀਤੀ ਹੀ ਉਹਨਾਂ ਨੂੰ ਇਹ ਮਤਲਬ ਕਿ ਪੈਦਲ ਯਾਤਰਾ ਤੇ ਲੈ ਕੇ ਆਈ ਹੈ ਨਾ, ਨਹੀਂ ਇੰਨਾ ਕਿੰਨਾ ਕੁ ਮਤਲਬ ਕਿ ਆਪਾਂ ਦੇਖਦੇ ਹਾਂ ਲੀਡਰ ਨਿਕਲਦੇ ਆ ਕੋਈ। ਸੋ ਇਸ ਲਈ ਰਾਜਨੀਤਿਕ ਯਾਤਰਾ, ਇਸ ਨੂੰ ਉਸੇ ਯਾਤਰਾ ਦੇ, ਰਾਜਨੀਤਿਕ ਯਾਤਰਾ ਦੇ ਪੱਖੋਂ ਹੀ ਦੇਖਣ ਦੀ ਲੋੜ ਹੈ। ਹਾਂਜੀ, ਬਿਲਕੁਲ, ਰਾਜਨੀਤਿਕ ਯਾਤਰਾ ਤੇ ਰਾਜਨੀਤਿਕ ਯਾਤਰਾ ਦੇ ਹਿਸਾਬ ਨਾਲ ਹੀ ਦੇਖਣਾ ਚਾਹੀਦਾ। ਦਰੁਸਤ ਕਿਹਾ ਤੁਸੀਂ ਸ਼ਰਮਾ ਜੀ। ਰਾਜਨੀਤੀ ਦੇ ਵਿੱਚ ਗੈਰ ਰਾਜਨੀਤੀ ਕੁਛ ਨਹੀਂ ਹੁੰਦਾ, ਕਿ ਇਹ ਸਭ ਕੁਛ ਰਾਜਨੀਤੀ ਹੀ ਹੈ, ਤੇ ਅਸਲ ਦੇ ਵਿੱਚ ਰਾਜਨੀਤੀ ਨੇ ਤਾਂ ਜੇ ਕਿਤੇ ਫੁੱਲ ਵੀ ਸਿੱਟਣੇ ਹੋਣ ਤਾਂ ਉਹ ਵੀ ਇਸ ਹਿਸਾਬ ਨਾਲ ਵੇਖ ਕੇ ਸਿੱਟਦੀ ਹੈ ਵੀ ਕਿੱਧਰ ਜ਼ਿਆਦਾ ਸਿੱਟ ਗਏ ਤਾਂ ਜੋ ਲਾਭ ਹੋ ਜੇ। ਸੋ ਇਹ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਇਸੇ ਚੋਂ ਹੀ, ਇਸੇ ਘਟਨਾਕ੍ਰਮ ਚੋਂ ਹੀ, ਇਸੇ ਹੀ ਯਾਤਰਾ ਦੇ ਵਿੱਚੋਂ ਇੱਕ ਹੋਰ ਸਵਾਲ ਪੈਦਾ ਹੁੰਦਾ ਸ਼ਰਮਾ ਜੀ। ਉਹ ਸਵਾਲ ਇਹ ਹੈ ਕਿ ਸਿਆਸੀ ਤੰਜ਼ ਵੀ ਕੀਤੇ ਜਾ ਰਹੇ ਨੇ। ਦੂਜੇ ਪਾਸੇ ਪਟਿਆਲੇ ਦੀ ਤਿਆਰੀ ਕਰ ਲਈ ਅਮਿਤ ਸ਼ਾਹ ਤੇ JP ਨੱਡਾ ਨੇ। ਰਾਹੁਲ ਦੀ ਯਾਤਰਾ ਕੀ ਕਾਂਗਰਸ ਨੂੰ ਤੰਦਰੁਸਤ ਕਰ ਸਕੇਗੀ? ਪ੍ਰਵੀਨ ਜੀ, ਇਹ ਬਹੁਤ ਵੱਡਾ ਸਵਾਲ ਹੈ ਜੀ।
ਇੱਕ ਪਾਸੇ ਸਰੀਰਕ ਤੰਦਰੁਸਤੀ ਦਾ ਸਵਾਲ ਹੈ, ਦੂਸਰੇ ਪਾਸੇ ਮਾਨਸਿਕ ਤੰਦਰੁਸਤੀ ਦਾ ਸਵਾਲ। ਜੀ, ਜੀ। ਕਾਂਗਰਸ ਅੱਜ ਦੀ ਤਰੀਕ ਦੇ ਵਿੱਚ ਸਰੀਰਕ ਤੌਰ ਤੇ ਵੀ ਤੰਦਰੁਸਤ ਨਹੀਂ ਹੈ ਤੇ ਮਾਨਸਿਕ ਜੀ। ਤੌਰ ਤੇ ਤਾਂ ਹੈ ਹੀ ਨਹੀਂ ਹੈ। ਸੋ ਇਸ ਲਈ ਕੀ ਅਜਿਹੀ ਤੰਦਰੁਸਤੀ ਮਿਲ ਸਕੇਗੀ? ਮੈਂ ਪਿਛਲੇ 2 ਦਿਨਾਂ ਤੋਂ ਇਸ ਯਾਤਰਾ ਨੂੰ ਨੇੜੇ ਤੋਂ ਕਵਰ ਕਰਨ ਲਈ ਸੀਨੀਅਰ ਪੱਤਰਕਾਰ ਸਾਥੀਆਂ ਦੇ ਨਾਲ ਚੰਡੀਗੜ੍ਹ ਤੋਂ ਅਸੀਂ ਗਏ ਸੀ। ਅਸੀਂ 9-10 ਕਿਲੋਮੀਟਰ ਪੈਦਲ ਚੱਲ ਕੇ ਵੀ ਕਵਰ ਕੀਤਾ, ਸਧਾਰਨ ਲੋਕਾਂ ਨੂੰ ਵੀ ਮਿਲੇ, ਇਹਨਾਂ ਨਾਲ ਜਿਹੜਾ ਬੁੱਧੀਜੀਵੀ ਵਰਗ ਇੱਕ ਚੱਲ ਰਿਹਾ ਵੱਖਰੀ ਤਰ੍ਹਾਂ ਦਾ 150 ਦੇ ਕਰੀਬ ਬੰਦੇ ਜਿਹੜੇ ਵੱਖ-ਵੱਖ ਖੇਤਰਾਂ ਦੇ ਮਾਹਰ ਨੇ, ਸਮਾਜਿਕ ਚਿੰਤਕ ਨੇ, ਉਹਨਾਂ ਨਾਲ ਵੀ ਗੱਲਬਾਤ ਹੋਈ। ਪੰਜਾਬ ਦੇ ਕੁਝ ਸਾਬਕਾ ਮੌਜੂਦਾ MLA ਨੂੰ ਵੀ ਮਿਲੇ ਤੇ ਓਵਰਆਲ ਯਾਤਰਾ ਦਾ ਰੂਪ ਢੰਗ ਵੀ ਦੇਖਿਆ। ਸੋ ਸਾਰੇ ਦੇ ਵਿੱਚੋਂ ਕੁੱਲ ਮਿਲਾ ਕੇ 2-3 ਗੱਲਾਂ ਨਿਕਲ ਕੇ ਆਈਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸਰੀਰਕ ਤੌਰ ਤੇ ਤਾਂ ਕਾਂਗਰਸੀ ਤੰਦਰੁਸਤ ਨਹੀਂ ਹੈਗੇ, ਖਾਸ ਕਰਕੇ ਦਿੱਗਜ ਲੀਡਰ। ਠੀਕ ਹੈ। ਦੇਖੋ, ਜੋ ਚੌਧਰੀ ਸੰਤੋਖ ਸਿੰਘ ਨਾਲ ਹੋਇਆ ਉਹ ਭਾਣਾ ਕਿਸੇ ਨਾਲ ਵੀ ਵਰਤ ਸਕਦਾ, ਬਹੁਤ ਮਤਭਾਗੀ ਘਟਨਾ ਹੈ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਰੀਰਕ ਫਿਟਨੈਸ ਦਾ ਸਵਾਲ ਆਉਂਦਾ ਹੈ। ਭੁਪਿੰਦਰ ਹੁੱਡਾ, ਦਿਗਵਿਜੇ ਸਿੰਘ, ਕਮਲਨਾਥ, ਹੈ ਨਾ, ਇਹੋ ਜਿਹੇ ਲੀਡਰ ਜਾਂ ਪ੍ਰਤਾਪ ਬਾਜਵਾ ਵਰਗੇ ਕਿੰਨੇ ਕਦਮ ਤੁਰ ਪਾਉਂਦੇ ਨੇ ਨਾਲ? 4 ਡਿੰਗਾ ਨਹੀਂ ਤੁਰ ਪਾਉਂਦੇ, 1 ਕਿਲੋਮੀਟਰ ਨਹੀਂ ਤੁਰ ਪਾਉਂਦੇ, ਨਾਲ ਕਦਮ ਤਾਲ ਨਹੀਂ ਮਿਲਾ ਕੇ ਤੁਰ ਪਾਉਂਦੇ। ਕੀ ਹੁਣ ਰਾਹੁਲ ਗਾਂਧੀ ਉਹਨੂੰ ਇਸ ਨਜ਼ਰ ਤੋਂ ਸਮਝੂਗਾ ਕਿ ਇਹ ਪਿੱਟ ਗਏ ਲੀਡਰ, ਇਹਨਾਂ ਨੂੰ ਦਰਕਨਾਰ ਕਰ ਦਈਏ, ਇਹਨਾਂ ਤੇ ਨਵੀਂ ਲੀਡਰਸ਼ਿਪ ਲਿਆਈਏ? ਸੋ ਇਸ ਲਈ ਸਰੀਰਕ ਤੌਰ ਤੇ ਕਿੰਨੇ ਥਾਵਾਂ ਦੀ ਖਬਰਾਂ ਆਈਆਂ, ਕਿਸੇ ਦਾ ਪੈਰ ਫਿਸਲ ਗਿਆ, ਹਰਿਆਣੇ ਦੇ ਵਿੱਚ ਬੀਬੀ ਗਿਰ ਗਈ ਸੀ, ਸੋ ਕਿਸੇ ਦੀ ਲੱਤ ਟੁੱਟਦੀ ਹੈ, ਕਿਸੇ ਦੇ ਸੱਟ ਲੱਗਦੀ ਹੈ, ਕੋਈ ਬਹੁਤ ਪਿਛਾਂ ਰਹਿ ਜਾਂਦਾ ਹੈ। ਸੋ ਰਾਹੁਲ ਗਾਂਧੀ ਔਸਤ ਰੋਜ਼ 20 ਤੋਂ 25 ਕਿਲੋਮੀਟਰ ਇੱਕੋ ਰਫ਼ਤਾਰ ਨਾਲ ਤੁਰਨ ਦਾ ਦਮ ਰੱਖਦੇ ਨੇ। ਬੇਸ਼ੱਕ ਉਹਨਾਂ ਦਾ ਡਾਈਟ ਚਾਰਟ ਵੱਖਰਾ ਹੈ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੱਖਰਾ ਹੈ, ਉਹ ਟੀ-ਸ਼ਰਟ ਕਲਚਰ ਨੂੰ ਲੈ ਕੇ ਖੂਬ ਰੌਲਾ ਪੈਂਦਾ ਹੈ। ਕੁਝ ਧਿਰਾਂ ਨੇ ਇਹ ਸਵਾਲ ਖੜਾ ਕੀਤਾ ਕਿ ਕੀ ਇਹ ਟੀ-ਸ਼ਰਟ ਆਪਣੇ ਆਪ ਨੂੰ ਮਹਾਤਮਾ ਗਾਂਧੀ ਬਣਾਉਣ ਲਈ ਪਾਈ ਆ, ਮੈਂ ਵੱਖਰੇ ਤਰ੍ਹਾਂ ਦੇ ਕੱਪੜੇ ਪਾ ਕੇ ਤੁਰਾਂ ਤਾਂ ਕਿ ਮੈਂ ਚਮਕਾਂ? ਬਾਕੀ ਸਾਰਿਆਂ ਨੇ ਤਾਂ ਉਹੀ ਟੋਪੀ, ਸ਼ਾਲ, ਖੇਸੀ, ਕੰਬਲ, ਬੁੱਕਲ, ਜੈਕਟ, ਕੋਟ ਸਾਰਾ ਕੁਝ ਪਾਏ ਨੇ। ਸੋ ਰਾਹੁਲ ਗਾਂਧੀ ਇੱਕ ਵੱਖਰੇ ਬ੍ਰਾਂਡ ਦੀ ਟੀ-ਸ਼ਰਟ ਵੀ ਪਾਉਂਦਾ, ਫਿਰ ਬ੍ਰਾਂਡ ਨੂੰ ਲੈ ਕੇ ਵੀ ਚਰਚਾ ਹੁੰਦੀ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਪਹਿਲੂ ਵਿਚਾਰਿਆ ਜਾ ਰਿਹਾ ਕਿ ਕੀ ਇਹ ਭੂਮਿਕਾ ਬਦਲਣ ਦੀ ਤਾਂ ਨਹੀਂ? ਪ੍ਰਵੀਨ ਜੀ, ਕੀ ਰਾਹੁਲ ਗਾਂਧੀ ਇਸ ਭੂਮਿਕਾ ਚ ਆਉਣਾ ਚਾਹੁੰਦੇ ਨੇ ਕਿ ਮੈਂ ਕੋਈ ਚੋਣ ਨਹੀਂ ਲੜਨੀ, ਮੈਂ ਹੁਣ ਮਹਾਤਮਾ ਗਾਂਧੀ ਵਾਲੀ ਭੂਮਿਕਾ ਚ ਆ ਜਾਵਾਂ, ਮੈਂ ਨਹਿਰੂ ਪੈਦਾ ਕਰਾਂ ਜੀ, ਮੈਂ ਲਾਲ ਬਹਾਦਰ ਸ਼ਾਸਤਰੀ ਪੈਦਾ ਕਰਾਂ, ਮੈਂ ਅੱਗੇ ਹੋਰ ਲੀਡਰ ਲੈ ਕੇ ਆਵਾਂ, ਮੈਂ ਆਪ ਚੋਣਾਂ ਲੜਾਂ? ਕੀ ਇਹਦੇ ਵਿੱਚ ਹੋਏ ਆ? ਨਾਲ ਹੀ ਦੂਜਾ ਜਵਾਬ ਇਸ ਯਾਤਰਾ ਚੋਂ ਮਿਲਦਾ ਕਿ ਨਹੀਂ, ਇਹ ਯਾਤਰਾ ਕਾਂਗਰਸ ਨੂੰ ਉੱਪਰ ਚੱਕਣ ਲਈ ਨਹੀਂ ਹੈ, ਇਹ ਤਾਂ ਵਿਅਕਤੀ ਵਿਸ਼ੇਸ਼ ਨੂੰ ਹਾਈਲਾਈਟ ਕਰਨ ਦੀ ਯਾਤਰਾ ਹੈ। ਇਹ ਵੀ ਹੈ ਕਿ ਰਾਹੁਲ ਗਾਂਧੀ ਦੀ ਕੱਲੀ ਆਪਣੀ ਛਵੀ ਸੁਧਾਰਨ ਲਈ ਹੈ ਜਾਂ ਕਾਂਗਰਸ ਦੀ ਦਿੱਖ ਸੁਧਾਰਨ ਲਈ ਹੈ? ਇਹ ਯਾਤਰਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹੈ ਕਿ ਰਾਹੁਲ ਗਾਂਧੀ ਨੂੰ ਇੱਕ ਮੋਦੀ ਦੇ ਸਾਹਮਣੇ ਬਦਲ ਵਜੋਂ ਪੇਸ਼ ਕਰਨ ਦੀ ਹੈ? ਜੀ ਬਿਲਕੁਲ, ਇਹ ਵੀ ਪਹਿਲੂ ਉੱਪਰ ਕੇ ਆਉਂਦਾ ਜੀ। ਸੋ ਜਿਸ ਕਦਰ ਰਾਹੁਲ ਗਾਂਧੀ ਇਹਦੇ ਵਿੱਚੋਂ ਆਪਣੇ ਲਈ ਸਪੇਸ ਕੱਢ ਰਹੇ ਨੇ, ਜਿਸ ਕਦਰ ਹੁਣ ਉਹ ਪੰਜਾਬ ਚ ਆਏ, ਦੇਖੋ ਪੰਜਾਬ ਚ ਆ ਕੇ ਉਹ ਇਸ ਗੱਲੋਂ ਨਾਰਾਜ਼ ਨੇ ਕਿ ਮੇਰੀ ਡੀ ਦੇ ਅੰਦਰ 70 ਤੋਂ 100 ਬੰਦਾ ਵੜ ਜਾਂਦਾ, ਮੈਂ ਤਾਂ ਕਿਤੇ ਦਿਖਦਾ ਹੀ ਨਹੀਂ। ਫਿਰ ਅੱਛਾ, ਵਾਹ, ਕਿ ਮੇਰੇ ਆਲੇ ਦੁਆਲੇ ਉਹ ਗੈਪ ਬਣਾ ਕੇ ਚੱਲਣਾ ਚਾਹੁੰਦੇ ਨੇ ਕਿ ਖੁੱਲਾ ਚੱਲਾਂ, 3-4 ਬੰਦੇ ਮੇਰੇ ਨਾਲ ਦੇਖਣ, ਬਾਕੀ ਭੀੜ ਪਿੱਛੇ ਦਿਖੇ। ਪਰ ਇੱਥੇ ਸਾਡਾ ਲੀਡਰ ਇੱਕ ਬੰਦੇ ਦਾ ਪਾਸ ਬਣਦਾ, ਉਹ 4 ਜਣੇ ਨਾਲ ਲੈ ਕੇ ਜਾਂਦਾ ਕਿ ਚੱਲ ਆ ਰਾਹੁਲ ਗਾਂਧੀ ਨੂੰ ਮਿਲਾ ਲਿਆਵਾਂ, ਚੱਲ ਤੇਰੀ ਫੋਟੋ ਕਰਾ ਕੇ ਲਿਆਵਾਂ। ਹਾਂਜੀ, ਤੇ ਆਉਂਦੇ ਵੀ ਮਾਂ ਦੇ ਪੁੱਤ ਉਦਣੇ ਨੇ ਜਿੱਦਾਂ ਡੀ ਚ ਵਾਰੀ ਹੈ। ਪੰਜਾਬ ਚ ਚੰਗੀ ਖਾਸੀ ਕਾਂਗਰਸ ਤਾਂ ਹੈਗੀ ਹੈ ਨਾ। ਹਾਂਜੀ, ਬਿਲਕੁਲ। ਸਰਪੰਚ ਹੈਗੇ ਇਹਨਾਂ ਦੇ, ਪੰਚ ਹੈਗੇ ਇਹਨਾਂ ਦੇ, ਸਾਬਕਾ ਮੈਂਬਰ ਹੈਗੇ, ਮੌਜੂਦਾ ਮੈਂਬਰ ਹੈਗੇ, ਸਾਬਕਾ ਬਲਾਕ ਸੰਮਤੀ, ਮੌਜੂਦਾ ਬਲਾਕ ਸੰਮਤੀ, ਇਹਨਾਂ ਦੇ MC ਹੈਗੇ, ਮੇਅਰ ਹੈਗੇ, ਸਾਬਕਾ ਹੈਗੇ, ਮੌਜੂਦਾ ਹੈਗੇ, ਇਹਨਾਂ ਦੇ ਸਾਬਕਾ MLA ਹੈਗੇ, ਮੌਜੂਦਾ MLA ਹੈਗੇ, ਸਾਬਕਾ MP ਹੈਗੇ, ਮੌਜੂਦਾ MP ਹੈਗੇ। ਕਿੰਨੇ ਕੁ ਦਿਖਦੇ ਨੇ ਯਾਤਰਾ ਚ, ਦੱਸ ਦਿਓ ਮੈਨੂੰ। ਘੱਟੋ ਘੱਟ ਸਾਬਕਾ MLA ਤੇ ਮੌਜੂਦਾ MLA ਤੇ ਸਾਬਕਾ MP ਤੇ ਮੌਜੂਦਾ MP ਜੇ ਉਹੀ ਯਾਤਰਾ ਪੂਰੀ ਚ ਨਾਲ ਤੁਰਦੇ ਤਾਂ ਚੰਗਾ ਠੀਕ ਠਾਕ ਘੱਟ ਦਿਖਦਾ। ਹਾਂਜੀ, ਬਿਲਕੁਲ। ਤੇ ਉਹ ਤੁਰੇ ਨਹੀਂ ਹੁੰਦਾ ਜਾਂ ਤੁਰਨਾ ਹੀ ਨਹੀਂ ਚਾਹੁੰਦੇ, ਜਾਂ ਉਦਣ ਆਉਂਦੇ ਨੇ ਜਿੱਦਣ ਡੀ ਦੇ ਅੰਦਰ ਵਾਰੀ ਹੈ ਕਿ ਹਾਂ ਅੱਜ ਫੋਟੋ ਖਿਚਾਵਾਂਗੇ, ਰਾਹੁਲ ਹੱਥ ਫੜ ਕੇ ਤੁਰੂਗਾ ਤਾਂ ਦਿਖਾਂਗੇ, ਨਹੀਂ, ਕੋਈ ਮਨਸ਼ਾ ਹੀ ਨਹੀਂ ਜੀ। ਸੋ ਇਸ ਲਈ ਇਹ ਯਾਤਰਾ ਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਕੀ ਕਾਂਗਰਸ ਤੰਦਰੁਸਤ ਹੋ ਪਾਏਗੀ ਕਿ ਨਹੀਂ। ਚੁਣੌਤੀ ਵੱਡੀ ਇਹ ਵੀ ਖੜੀ ਹੈ ਕਿ ਜਿਹੜੀ ਧਿਰ ਦੇ ਖਿਲਾਫ ਲੜਾਈ ਲੜਨ ਲਈ ਤੁਰੇ ਨੇ ਕਿ ਅਸੀਂ ਧਰਮ ਨਿਰਪੱਖ ਹਾਂ ਜੀ, ਉਹ ਰਾਜਨੀਤੀ ਕਰਦੇ ਨੇ ਧਰਮਾਂ ਦੀ। ਇਹ ਪਹਿਲਾਂ ਆਪਣੇ ਅੰਦਰ ਵੀ ਝਾਤ ਮਾਰਨ ਦੀ ਲੋੜ ਹੈ ਕਾਂਗਰਸ ਨੂੰ ਕਿ ਤੁਸੀਂ ਧਰਮ ਨਿਰਪੱਖ ਕਦ ਤੋਂ ਰਹੇ ਹੋ। ਜੀ, ਬਿਲਕੁਲ। ਤੁਸੀਂ ਸੌਫਟ ਹਿੰਦੂ ਦੀ ਰਾਜਨੀਤੀ ਕਰਦੇ ਰਹੇ ਹੋ, ਅਗਲੇ ਕੱਟੜ ਹਿੰਦੂਵਾਦ ਦੀ ਰਾਜਨੀਤੀ ਕਰਦੇ ਨੇ। ਤੁਸੀਂ ਮੁਸਲਮਾਨ ਧਿਰ ਨੂੰ ਨਾਲ ਰੱਖਣ ਦੇ ਨਾਲ ਨਾਲ ਹਿੰਦੂਆਂ ਨੂੰ ਵੀ ਨਾਲ ਰੱਖਣ ਦੀ ਖੇਡ ਖੇਡਦੇ ਸੀ। ਅਗਲੇ ਕਹਿੰਦੇ ਅਸੀਂ ਲੀਕ ਖਿੱਚ ਕੇ ਚੱਲਦੇ ਹਾਂ। ਅਜੇ ਤੱਕ ਵੀ ਕਾਂਗਰਸ ਇਹ ਲੀਕ ਖਿੱਚ ਕੇ ਨਹੀਂ ਚੱਲ ਸਕੀ ਕਿ ਹਾਂ ਹਿੰਦੂ ਜਿਹਨੇ ਆਉਣਾ ਨਾਲ ਆਵੇ, ਪਰ ਅਸੀਂ ਮੁਸਲਮਾਨ ਭਾਈਚਾਰੇ ਨੂੰ ਨਹੀਂ ਛੱਡਾਂਗੇ। ਨਹੀਂ ਖਿੱਚੀ, ਬਿਲਕੁਲ ਸਹੀ ਹੈ। ਉਹ ਲੀਕ ਖਿੱਚ ਕੇ ਨਹੀਂ ਚੱਲ ਪਾ ਰਹੇ।
ਸੋ ਇਸ ਲਈ ਜੇਕਰ ਤੁਸੀਂ ਉਹਨਾਂ ਦੀ ਨਫ਼ਰਤ ਦੀ ਗੱਲ ਕਰਦੇ ਹੋ ਤਾਂ ਤੁਹਾਡੀ ਨਫ਼ਰਤ ਦੇ ਹਵਾਲੇ ਨਾਲ ਗੋਧਰਾ ਕਾਂਡ ਸਾਹਮਣੇ ਆਉਂਦਾ ਤੇ ਪਰ ਤੁਹਾਡਾ 84 ਮੰਤਰੀ ਥੋੜਾ ਹੋ ਜਾਏਗਾ। ਬਿਲਕੁਲ ਸਹੀ, ਬਿਲਕੁਲ ਚਾਹੇ ਸਹੀ। ਉਹ ਦਿੱਲੀ ਸਿੱਖ ਕਤਲੇਆਮ ਹੈ, ਚਾਹੇ ਦਰਬਾਰ ਸਾਹਿਬ ਤੇ ਟੈਂਕ ਚੜਾਉਣ ਦੀ ਗੱਲ। ਸੋ ਹੂੰ। ਇਸ ਲਈ ਇਹ ਕਾਂਗਰਸ ਦਾ ਗ੍ਰਾਫ ਉਸੇ ਨਾਲ ਰਿਪੋਰਟ ਕਾਰਡ ਤੁਹਾਡਾ ਵੀ ਚੱਲੇਗਾ। ਜਦੋਂ ਉਹ ਚਰਚਾ ਆਏਗੀ ਤਾਂ ਤੁਹਾਡੀ ਵੀ ਚਰਚਾ ਨਾਲ ਆਏਗੀ। ਉਹਨਾਂ ਸਾਰਿਆਂ ਚੋਂ ਕਿਵੇਂ ਉੱਪਰ ਸਕਦੇ ਹੋ? ਕੀ ਤੁਸੀਂ ਮਾਫੀ ਮੰਗਣ ਦਾ ਦਮ ਰੱਖਦੇ ਹੋ? ਕੀ ਤੁਸੀਂ ਆਪਣੀ ਦਾਦੀ ਨੂੰ, ਆਪਣੇ ਪਿਓ ਨੂੰ ਉਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਦਾ ਦਮ ਰੱਖਦੇ ਹੋ? ਕਿ ਉਹਨਾਂ ਨੂੰ ਗਲਤ ਕਹਿਣ ਦਾ ਦਮ ਰੱਖਦੇ ਹੋ? ਇਹ ਵੱਡੇ ਸਵਾਲ ਖੜੇ ਨੇ। ਸੋ ਇਸ ਲਈ ਕਾਂਗਰਸ ਦੀ ਇਹ ਯਾਤਰਾ, ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਨੂੰ ਦੇਸ਼ ਭਰ ਚ ਅਜੇ ਤੰਦਰੁਸਤ ਕਰ ਪਾਏਗੀ। ਹਾਂ, ਰਾਹੁਲ ਗਾਂਧੀ ਦੀ ਦਿੱਖ ਸੁਧਰੇਗੀ, ਬਤੌਰ ਲੀਡਰ ਉਹਨਾਂ ਨੂੰ ਪਹਿਚਾਨ ਮਿਲੇਗੀ, ਉਹਨਾਂ ਦਾ ਜਿਹੜਾ ਪੱਪੂ ਵਾਲਾ ਮਤਲਬ ਇੱਕ ਕਰੈਕਟਰ ਬਣਾਤਾ ਗਿਆ ਸੀ ਉਹ ਤੋਂ ਉਹਨਾਂ ਨੂੰ ਨਿਜਾਤ ਮਿਲੇਗੀ। ਪਰ ਕਾਂਗਰਸ ਮੈਨੂੰ ਦੇਸ਼ 'ਚ ਵੀ ਤੰਦਰੁਸਤ ਹੁੰਦੀ ਨਜ਼ਰ ਨਹੀਂ ਆਉਂਦੀ, ਪੰਜਾਬ 'ਚ ਤਾਂ ਬਿਲਕੁਲ ਹੀ ਭੁੱਲ ਜਾਓ। ਪੰਜਾਬ 'ਚ ਇਸ ਯਾਤਰਾ, ਭਾਰਤ ਜੋੜੋ ਯਾਤਰਾ ਦਾ ਸਭ ਤੋਂ ਘਟੀਆ ਪ੍ਰਬੰਧ ਜੇਕਰ ਕਿਤੇ ਹੈ ਤਾਂ ਕਹਿੰਦੇ ਪੰਜਾਬ 'ਚ ਹੈ ਜੀ। ਠੀਕ ਹੈ। ਰਾਹੁਲ ਗਾਂਧੀ ਔਖੇ ਨੇ ਪੰਜਾਬ ਦੀ ਲੀਡਰਸ਼ਿਪ ਤੋਂ, ਕਿ ਤੁਸੀਂ ਜਿਹੋ ਜਿਹਾ ਰੰਗ ਢੰਗ ਬਣਾਇਆ, ਡੀਚ ਸਾਰੇ ਵੜਦੇ ਹੋ, ਯਾਤਰਾ ਦੇ ਪ੍ਰਬੰਧਾਂ ਲਈ ਕੋਈ ਨਹੀਂ। ਜਿਹੜੇ ਯਾਤਰਾ 'ਚ ਆਮ ਲੋਕ ਨਾਲ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਤੁਰੇ ਜਾਂਦੇ ਆ ਦੁਕਾਨਾਂ ਤੋਂ ਪਾਣੀ ਮੁੱਲ ਖਰੀਦ ਕੇ ਪੀਣਾ ਪੈਂਦਾ, ਚਾਹ ਰੁੱਕ ਕੇ। ਪੰਜਾਬ 'ਚ ਆਏ ਹੁਣ ਇੱਥੇ ਲੰਗਰ ਪ੍ਰਥਾ ਆਮ ਹੈ ਜੇ। ਅੱਛਾ, ਫਿਰ ਜਿਹੜੇ ਐਮਐਲਏ ਦੇ ਮਹੱਲੇ ਚੋਂ ਲੰਘਣਾ, ਮਤਲਬ ਜਦੋਂ ਉਹਦਾ ਹਲਕਾ ਆ ਗਿਆ ਤਦ ਉਹ ਐਮਐਲਏ ਨਜ਼ਰ ਆਊਗਾ, ਚਾਹੇ ਮੌਜੂਦਾ ਚਾਹੇ ਸਾਬਕਾ। ਫਿਰ ਉਹ ਸਟੇਜ ਵੀ ਲਾਊਗਾ, ਫਿਰ ਉਹ ਫੁੱਲ ਵੀ ਸਿੱਟੂਗਾ, ਫਿਰ ਉਹ ਲੋਕਾਂ ਨੂੰ ਵੀ ਖੜਾਊਗਾ। ਜਿੱਦਾਂ ਹੀ ਉਹਦਾ ਇਲਾਕਾ ਖਤਮ, ਉਹਦੇ ਬੰਦੇ ਗਾਇਬ। ਜੀ। ਤੇ ਅਜੇ ਤੱਕ ਮਨਪ੍ਰੀਤ ਬਾਦਲ ਕਿਤੇ ਲੱਭੇ ਨਹੀਂ, ਹੁਣ ਅੱਜ ਸ਼ਾਇਦ ਨਜ਼ਰ ਆਉਣਗੇ ਤੁਹਾਨੂੰ। ਠੀਕ ਹੈ, ਠੀਕ ਹੈ ਨਾ। ਉਹ ਰਾਜਾ ਵੜਿੰਗ ਨਾਲ ਆਪਣੀ ਟਸਰ ਚੱਲੀ ਜਾਂਦੀ ਹੈ। ਹਾਂਜੀ। ਹੋਰ ਖਾਸ ਗੱਲ ਪ੍ਰਵੀਨ ਜੀ, ਰਾਹੁਲ ਗਾਂਧੀ 15 ਦਿਨ ਦੀ ਯਾਤਰਾ ਚਾਹੁੰਦੇ ਸੀ ਪੰਜਾਬ 'ਚ। ਠੀਕ ਹੈ। ਤੇ ਸਾਡੀ ਲੀਡਰਸ਼ਿਪ 5 ਦਿਨਾਂ ਦੀ ਚਾਹੁੰਦੀ ਸੀ। ਵਾਹ। ਤੇ ਉਹਨਾਂ ਨੇ ਫਿਰ ਕਿਹਾ ਕਿ 12 ਦਿਨ ਤਾਂ ਕਰ ਲਓ। ਫਿਰ ਇਹ 8 ਦਿਨਾਂ ਤੇ ਲਿਆਏ। ਜੀ। 10 ਤਰੀਕ ਤੋਂ ਲੈ ਕੇ ਹੁਣ ਤੱਕ ਇਹ 10 ਦਿਨਾਂ ਦੀ ਬਣਦੀ ਆ, 19 ਤਰੀਕ ਤੱਕ। ਜੀ। ਪਰ ਉਹਨਾਂ 'ਚ 2 ਦਿਨ ਬਾਹਰ ਨੇ, ਇੱਕ ਦਿਨ ਹਿਮਾਚਲ ਦਾ ਤੇ ਇੱਕ ਦਿਨ ਛੁੱਟੀ ਸੀ ਲੋਹੜੀ ਵਾਲੀ। ਠੀਕ ਹੈ। 8 ਦਿਨ ਦੀ ਯਾਤਰਾ 'ਚੋਂ ਪੌਣਾ ਦਿਨ ਚੌਧਰੀ ਸੰਤੋਖ ਜੀ ਕਰਕੇ ਵੀ ਇਹਨਾਂ ਦਾ ਯਾਤਰਾ ਤੋਂ ਵਾਂਝਾ ਹੋ ਗਿਆ। ਸੋ 7.25 ਦਿਨ ਦੀ ਯਾਤਰਾ, ਜਦੋਂ ਕਿ ਰਾਹੁਲ ਗਾਂਧੀ 15 ਦਿਨ ਦੀ ਯਾਤਰਾ ਚਾਹੁੰਦੇ ਸੀ। ਤੇ ਉਹ ਕਹਿੰਦੇ ਸੀ ਘੱਟੋ ਘੱਟ 12 ਦਿਨ ਤਾਂ ਰੱਖੋ, ਪਰ ਪੰਜਾਬ ਨੇ ਨਹੀਂ ਰੱਖੇ। ਕਿਉਂ? ਪੰਜਾਬ ਦੀ ਲੀਡਰਸ਼ਿਪ ਨੂੰ ਪਤਾ ਕਿ ਅਸੀਂ ਫਿੱਟ ਤਾਂ ਹੈ ਨਹੀਂ ਭਾਈ, ਨਾ ਸਰੀਰਕ ਤੌਰ ਤੇ ਨਾ ਮਾਨਸਿਕ ਤੌਰ ਤੇ। ਫਿਰ ਜਦੋਂ ਚੌਧਰੀ ਸੰਤੋਖ ਜੀ ਵਾਲੀ ਘਟਨਾ ਵਾਪਰੀ, ਉਸ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਰਾਹੁਲ ਗਾਂਧੀ ਤੇ ਜ਼ੋਰ ਪਾ ਰਹੀ ਸੀ ਕਿ ਜੇ ਆਪਾਂ ਮੁਲਤਵੀ ਕਰ ਦਈਏ ਤਾਂ ਬਹੁਤ ਮਾੜੀ ਘਟਨਾ ਹੋਊਗੀ ਜੀ। ਕਿਉਂਕਿ ਫੰਡ ਠੀਕ ਠਾਕ ਇਕੱਠਾ ਹੋ ਗਿਆ ਪ੍ਰਵੀਨ ਜੀ। ਠੀਕ ਹੈ। ਅਗਲੇ ਕਹਿੰਦੇ ਬਚਾਓ ਫੰਡ, ਕਾਹਨੂੰ ਖਰਚਣਾ। ਹੋਰ ਛੱਡੋ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਠੰਡ ਬਹੁਤ ਆ, ਜਿਹੜੇ ਤੁਹਾਡੇ ਨਾਲ ਤੁਹਾਡੇ ਪੱਕੇ ਵਲੰਟੀਅਰ ਤੁਰਦੇ ਨੇ, ਜਾਂ ਜਿਹੜਾ ਮੀਡੀਆ ਕਰਮੀਆਂ ਨੂੰ ਇੱਕ ਟਰੱਕ ਦਿੱਤਾ ਹੈ, ਉਹਨਾਂ ਨੂੰ ਵੀ ਥੈਲੀਆਂ 'ਚ ਪਾ ਕੇ ਬਦਾਮ ਕਾਜੂ ਰੋਜ਼ ਦਿਆ ਕਰੋ। ਠੀਕ ਹੈ। ਤੇ ਕਹਿੰਦੇ ਪੰਜਾਬ ਦੀ ਇੰਚਾਰਜ ਲੀਡਰਸ਼ਿਪ ਕਹਿੰਦੀ ਐਂ ਕਰੋ, 2-2 ਬਦਾਮ ਪਾ ਦੋ, 2-2 ਕਾਜੂ ਪਾ ਦੋ, ਬਾਕੀ ਮੂੰਗਫਲੀ ਪਾ ਦੋ। ਠੀਕ ਹੈ। ਵਾਹ ਵਾਹ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹ ਇਸ ਲਈ ਉਹ ਚਾਹੁੰਦੇ ਸੀ ਕਿ ਹਾਂ ਛੇਤੀ ਮੁਲਤਵੀ ਹੋ ਜਾਵੇ। ਜਿਹੜੇ ਆਮ ਲੋਕਾਂ ਲਈ, ਜਿਹੜੇ ਘਰਾਂ ਤੋਂ, ਜਿਹਨੇ ਡੀਚ ਵੀ ਨਹੀਂ ਜਾਣਾ, ਜਿਹਨੇ ਰਾਹੁਲ ਗਾਂਧੀ ਨੂੰ ਮਿਲਣਾ ਵੀ, ਜੋ ਤਾਂ ਵੀ ਵਿਚਾਰਾ ਮੂਹਰੇ ਪੈਦਲ ਝੰਡਾ ਲੈ ਕੇ ਤੁਰਿਆ ਤੁਹਾਡਾ ਹੈ, ਤੁਸੀਂ ਉਹਨਾਂ ਲਈ ਪਾਣੀ ਚਾਹ ਤੱਕ ਦਾ ਪ੍ਰਬੰਧ ਨਹੀਂ ਕਰ ਪਾ ਰਹੇ ਜੀ। ਤੇ ਫਿਰ ਪੁਲਿਸ, ਪੰਜਾਬ ਦੀ ਪੁਲਿਸ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਹੈ, ਤੇ ਅਗਲਿਆਂ ਨੇ ਚੂੜੀ ਟੈਟ ਕੀਤੀ ਹੋਈ ਹੈ। ਅਗਲੇ ਕਹਿੰਦੇ ਜੀ ਸੁਰੱਖਿਆ ਦਾ ਮਾਮਲਾ। ਅਗਲੇ 1 ਕਰੋੜ ਤੋਂ ਤੁਰਦਾ ਰਾਹੁਲ ਗਾਂਧੀ, ਪਰਲਾ ਵੀ ਬੰਦ ਕਰ ਦਿੰਦੇ ਨੇ ਹੈ। ਉਹ 2-2 ਘੰਟੇ ਟ੍ਰੈਫਿਕ ਰੋਕ ਕੇ ਰੱਖਦੇ ਨੇ ਸਾਰੇ ਪਾਸਿਓਂ, ਲੋਕ ਗਾਲਾਂ ਕੱਢਦੇ ਨੇ। ਤੇ ਹੁਣ ਇਹ ਪ੍ਰਬੰਧ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ, ਤੇ ਬਦਨਾਮੀ ਰਾਹੁਲ ਗਾਂਧੀ ਦੀ ਨਾਲ ਹੁੰਦੀ ਹੈ। ਪਰ ਜਦੋਂ ਸਵਾਲ ਪੁੱਛੋ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ, ਅਗਲੇ ਕਹਿੰਦੇ ਭਾਈ ਸੁਰੱਖਿਆ ਇਹਨਾਂ ਨੇ ਮੰਗੀ ਆ, ਇਹਨਾਂ ਨੇ ਚਿੱਠੀਆਂ ਪਾਈਆਂ ਭਗਵੰਤ ਮਾਨ ਨੂੰ ਜੀ, ਖੁਦ ਮਿਲਣ ਗਿਆ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਮੁੱਖ ਮੰਤਰੀ ਨੂੰ ਕਿ ਸੁਰੱਖਿਆ ਚਾਹੀਦੀ। ਅਗਲੇ ਕਹਿੰਦੇ ਲਓ ਸਖਤ ਸੁਰੱਖਿਆ। ਜੇ ਨਾ ਵੀ ਮੰਗਣੇ ਆਉਂਦੇ ਤਾਂ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ ਸੁਰੱਖਿਆ ਦੇਣੀ, ਤਾਂ ਬਿਲਕੁਲ ਹੈਗੀ ਆ। ਤੇ ਇਸ ਲਈ ਉਸ ਹਵਾਲੇ ਨਾਲ ਵੀ ਖਾਸੇ ਸਵਾਲ ਖੜੇ ਨੇ। ਸੋ ਕੁੱਲ ਮਿਲਾ ਕੇ ਪ੍ਰਵੀਨ ਜੀ, ਇਸ ਯਾਤਰਾ ਦੇ ਵਿੱਚੋਂ ਰਾਹੁਲ ਗਾਂਧੀ ਆਪਣੀ ਇਮੇਜ ਤਾਂ ਸੁਧਾਰ ਸਕਦਾ, ਪਰ ਕਾਂਗਰਸ ਦੀ ਇਮੇਜ ਸੁਧਰਨੀ ਅਜੇ ਬਹੁਤ ਔਖੀ ਹੈ। ਪਰ ਫਿਰ ਵੀ ਵਿਰੋਧੀ ਧਿਰ ਦਾ ਜਿਉਂਦਿਆਂ ਰਹਿਣਾ, ਇਹ ਆਸ ਜ਼ਰੂਰ ਜੱਗੀ ਹੈ ਕਿ ਇਹਦੇ ਨਾਲ ਵਿਰੋਧੀ ਧਿਰ ਜਿਉਂਦੀ ਰਹੇਗੀ। ਜਿੱਤੇਗੀ ਜਾਂ ਨਹੀਂ ਜਿੱਤੇਗੀ, ਇਹ 24 ਬਹੁਤ ਦੂਰ ਦਾ ਸਵਾਲ ਹੈ ਜੀ। ਸੋ 29 ਨੂੰ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਨੂੰ ਲੱਗ ਰਿਹਾ ਕਿ ਸਾਡੀ ਚਰਚਾ ਚੱਲੀ ਸੀ, ਉਹ ਚਰਚਾ ਲੋਕ ਭੁੱਲ ਨਾ ਜਾਣ, ਇਸ ਲਈ 29 ਨੂੰ ਆ ਰਹੇ ਨੇ ਅਮਿਤ ਸ਼ਾਹ ਤੇ JP ਨੱਡਾ ਹੋਰੀ। ਸੋ ਪਟਿਆਲੇ 'ਚ ਵੱਡਾ ਇਕੱਠ ਕਰਨ ਜਾ, ਕਿਉਂਕਿ ਮਾਲਵਾ ਬੈਲਟ ਇਹਨਾਂ ਨੇ ਛੱਡ ਦਿੱਤੀ ਹੈ। ਇਹ ਵੱਡੀ ਗਲਤੀ ਵੀ ਹੈ ਕਿ ਉਸ ਗ੍ਰਾਫ ਦੇ ਵਿੱਚੋਂ। ਸੋ ਅੱਜ ਯਾਤਰਾ ਹੁਸ਼ਿਆਰਪੁਰ ਤੋਂ ਗਾਂਹ ਨੂੰ ਜਾ ਕੇ ਮਕੇਰੀਆਂ ਨੂੰ ਹੁੰਦਿਆਂ ਹੋਇਆ ਪ੍ਰਵੀਨ ਜੀ
ਹਿਮਾਚਲ 'ਚ 1 ਦਿਨ ਲਈ ਦਾਖਲ ਹੋਏਗੀ ਤੇ ਹਿਮਾਚਲ ਤੋਂ ਬਾਅਦ ਫਿਰ ਵਾਪਸ ਆ ਕੇ 19 ਨੂੰ ਪਠਾਨਕੋਟ 'ਚ ਵੱਡੀ ਰੈਲੀ ਕਰਕੇ ਫਿਰ ਉਹ ਅੱਗੇ ਜੰਮੂ ਕਸ਼ਮੀਰ ਕੰਨੀ ਨੂੰ ਵਧੇਗੀ। ਸੋ ਫਿਲਹਾਲ ਕੱਲ ਰਾਜਾ ਵੜਿੰਗ ਦੀ ਧਰਮ ਪਤਨੀ ਵੀ, ਨਵਜੋਤ ਸਿੱਧੂ ਦੀ ਧਰਮ ਪਤਨੀ ਵੀ, ਉਹ ਵੀ ਹੱਥ ਪਾ ਕੇ ਇਕੱਠੇ ਤੁਰਦੇ ਨਜ਼ਰ ਆਏ ਨੇ। ਸੋ ਮਹਿਲਾ ਸ਼ਕਤੀ ਨੂੰ ਨਾਲ ਤੋਰ ਤੇ ਕੱਲ ਨਜ਼ਰ ਆਏ ਨੇ। ਸੋ ਨਵਜੋਤ ਸਿੱਧੂ ਦੀ ਪਤਨੀ ਦੇ ਨਾਲ ਆਉਣ ਨਾਲ ਵੀ ਕਿੰਨਿਆਂ ਦੇ ਮੱਥਿਆਂ ਤੇ ਤਰੇਲੀਆਂ ਆਈਆਂ, ਕਿਉਂਕਿ ਰਾਹੁਲ ਗਾਂਧੀ ਇਸ ਗੱਲੋਂ ਵੀ ਨਾਰਾਜ਼ ਨਜ਼ਰ ਆਏ ਕਿ ਮੈਂ ਸਾਰੇ ਪੰਜਾਬ 'ਚ ਤੁਰ ਰਿਹਾ ਪਿਛਲੇ 5 ਦਿਨਾਂ ਤੋਂ, ਮੈਨੂੰ ਕਿਤੇ ਵੀ ਨਵਜੋਤ ਸਿੱਧੂ ਦੀ ਫੋਟੋ ਕਿਉਂ ਨਹੀਂ ਦਿਖੀ ਕਾਂਗਰਸੀਆਂ ਦੇ ਵੋਟਾਂ ਤੇ। ਉਹ ਉਹਨਾਂ ਨੇ ਇਸ ਗੱਲੋਂ ਵੀ ਨਾਰਾਜ਼ਗੀ ਪ੍ਰਗਟਾਈ ਕਿ ਚੰਨੀ ਤਾਂ ਮੇਰੇ ਨਾਲ ਲਗਾਤਾਰ ਤੁਰ ਰਿਹਾ ਤੇ ਉਸੇ ਦੇ ਨਾਂ ਤੇ ਤੁਸੀਂ ਪਿਛਲੀਆਂ ਚੋਣਾਂ ਲੜ ਕੇ ਹਟੇ ਹੋ, ਤੁਹਾਡਾ ਸਾਬਕਾ ਮੁੱਖ ਮੰਤਰੀ ਆ, ਉਹਦੀ ਫੋਟੋ ਵੀ ਨਹੀਂ ਲਾਈ ਜੀ। ਤੇ ਅੰਦਰ ਬਹੁਤ ਕੁਝ ਖਿੱਚੋਤਾਣ ਹੋ ਰਹੀ ਹੈ, ਕਲਾਸ ਲੱਗ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਦੀ। ਸੋ ਪ੍ਰਤਾਪ ਬਾਜਵਾ ਨਾਰਾਜ਼ ਚੱਲ ਰਹੇ ਨੇ ਅੱਜ ਕੱਲ੍ਹ, ਉਹ ਬਿੱਟੂ ਵਾਲੀ ਸਟੇਜ ਤੇ ਆਇਓ ਨਹੀਂ ਸੀ ਜੀ। ਤੇ ਇਸ ਲਈ ਬਹੁਤ ਕੁਝ ਹੈ। ਇਹ ਜਿਹੜਾ ਦਿਖ ਰਿਹਾ ਕਿ ਹਾਂ ਫੋਟੋਆਂ 'ਚ, ਵੀਡੀਓ 'ਚ ਸਾਰਾ ਕੁਝ, ਉਹ ਸਾਰਾ ਕੁਝ ਠੀਕ ਨਹੀਂ ਹੈ। ਕਾਂਗਰਸ ਦੇ ਅੰਦਰ ਵੀ ਅਜੇ ਉਹ ਤੰਦਰੁਸਤ ਹੋਣ ਦੀ ਸੰਭਾਵਨਾ ਨਹੀਂ ਠੀਕ ਹੈ, ਕਿਉਂਕਿ ਅਜੇ ਜਿਹੜੀ ਬਿਮਾਰੀ ਹੈ ਉਹਦੀ ਦਵਾਈ ਇਕੱਲੀ ਯਾਤਰਾ ਨਹੀਂ ਹੈ। ਬਿਲਕੁਲ। ਜਿਹੜੇ ਲੀਡਰ ਆ ਨਾ ਆਪਣੇ ਕਾਂਗਰਸ ਦੇ ਜਾਂ ਸਾਰੀਆਂ ਪਾਰਟੀਆਂ ਦੀ, ਸ਼ਰਮਾ ਜੀ, ਉਹ ਟਾਈਮ ਦੇਖ ਕੇ ਇਨਵੈਸਟ ਕਰਦੇ ਆ। ਇਹਨਾਂ ਪਾਰਟੀਆਂ ਨੇ ਪੋਲਿਟਿਕਸ ਨੂੰ ਇੱਕ ਇਨਵੈਸਟਮੈਂਟ ਕਰਨ ਦਾ ਜ਼ਰੀਆ ਬਣਾਤਾ। ਪੈਸਾ ਲਾਓ, ਦਾਮ ਲਿਆਓ ਤੇ ਦਾਮ ਪਾਓ। ਹੁਣ ਚੋਣਾਂ ਨਹੀਂ ਹੈ, ਲੀਡਰ ਇਨਵੈਸਟਮੈਂਟ ਕਿਉਂ ਕਰਨਗੇ? ਪਾਣੀ ਦੀ ਬੋਤਲ ਨਹੀਂ ਦੇ ਰਹੇ ਹੁਣ ਇਹ ਜਿਹੜੇ ਨਾਲ ਤੁਰ ਰਹੇ ਬੰਦੇ, ਤੁਸੀਂ ਜਿਵੇਂ ਦੱਸ ਰਹੇ ਹੋ। ਇਹੀ ਕਿਤੇ ਹੁੰਦੀ 2027 ਦੀਆਂ ਚੋਣਾਂ ਵੇਲੇ ਯਾਤਰਾ, ਪੇਟੀਆਂ ਰੱਖਦੇ ਇਹਨਾਂ ਦੀ ਗੱਡੀਆਂ 'ਚ। ਹਾਂਜੀ। ਤੇ ਇਹ ਸਾਰੀਆਂ ਪਾਰਟੀਆਂ 'ਚ ਇਦਾਂ ਹੀ ਹੈ। ਇਹਨਾਂ ਨੇ ਲੋਕਾਂ ਨੂੰ ਲੱਡੂਆਂ ਨਾਲ ਤੋਲ ਦੇਣਾ ਸੀਗਾ। ਆ ਜਿਹੜੇ ਟਿਕਟਾਂ ਮੰਗਦੇ ਆ ਵੀ ਸਾਨੂੰ ਵੀ ਟਿਕਟ ਦੇ ਦਿਓ, ਸਾਨੂੰ ਵੀ, ਇਹ ਟਿਕਟੂ ਤੁਹਾਨੂੰ ਹਰ ਮੋੜ ਤੇ ਖੜੇ ਨਜ਼ਰ ਆਉਣੇ ਸੀ ਤੇ ਇਹਨਾਂ ਨੇ ਪੈਸਾ ਪਾਣੀ ਵਾਂਗੂ ਵਹਾ ਦੇਣਾ ਸੀ। ਹੁਣ ਪਤਾ ਵੀ 4 ਸਾਲ ਬਣਨਾ ਕੁਛ ਨਹੀਂ, ਜਿਨ੍ਹਾਂ ਨੇ ਬਣਾਇਆ ਉਹ ਕੋਈ ਜੇਲ੍ਹਾਂ 'ਚ, ਕੋਈ ਜ਼ਮਾਨਤ ਲਈ ਜਾਂਦਾ ਤੇ ਆਪਾਂ ਕਰਨਾ ਕੀ ਹੈ। ਬਿਲਕੁਲ। ਇਸ ਕਰਕੇ ਮੌਕੇ ਦੀ ਜਿਹੜੀ ਗੱਲ ਆ, ਖੇਡ ਆ, ਇਨਵੈਸਟਮੈਂਟ ਕਰਨ 'ਚ ਹਲੇ ਉਹਨਾਂ ਨੂੰ ਫਾਇਦਾ ਨਹੀਂ ਦਿਖ ਰਿਹਾ। ਹਲੇ ਉਹਨਾਂ ਵਾਲੀ ਸ਼ੇਅਰ ਮਾਰਕੀਟ ਨੀਵੀਂ ਹੈ, ਥੱਲੇ ਹੈ।